ਤੇ ਗੱਲ ਕਰੀਏ ਭਾਰਤ ਪਾਕਿਸਤਾਨ ਵਪਾਰ ਦੀ। ਹੁਣ ਕਹਿੰਦੇ ਪਾਕਿਸਤਾਨ ਭਾਰਤ ਦੇ ਨਾਲ ਵਪਾਰ ਖੋਲ੍ਹਣ ਦਾ ਜਿਹੜਾ ਉਹ ਇੱਛੁਕ ਜਾਪਦਾ ਜੀ। नहीं देखो, मैनू कुछ चीज़ां ना बड़ियां उदास कर दियां ने, कुछ जी। चीज़ां मायूस कर दियां ने। ते गल ये है कि भाई हुण मैं एक हेडिंग पढ़ रहा सीगा जी। बड़े जिम्मेवार न्यूज़ आउटलेट दी जी, भुखा मरदा पाकिस्तान, हाड़े कढ रहा फलां ढमकां, ऐसियां गल्लां करके पता नहीं क्यों कड़तन भर के इस मुल्क नूं बर्बादी दे राह ते तुरिया जा रहा है जी। देखो उत्थे आ गए हड़, इकोनॉमी उन्हां दी इस वेले अस्थिर है जी। क्योंकि उत्थे जद तक मिलिटरी दा विच राजनीतिक दखल है भाई उत्थे सारा कुछ ठीक नहीं हो सकदा। आवाम बहुत दुखी है जी। आहो ही हरकतां जिहो जिहियां इत्थे चलदियां ने कुछ लीडरां दियां उत्थे भी चलियां जांदियां ने। तो कहण दा मतलब यह है कि वो दुखी ने। हुण देखो कुदरती विपता एक पासे होवे, महंगाई दी मार एक पासे होवे, ते जे उन्हां ने कह ही दित्ता है कि ਅਸੀਂ ਇੰਡੀਆ ਨਾਲ ਟ੍ਰੇਡ ਕਰਨ ਵਾਸਤੇ ਤਿਆਰ ਹੈਗੇ ਆ ਜਾਂ ਬਈ ਅਸੀਂ ਸੋਚ ਰਹੇ ਆ ਕੁਝ ਵੀ ਹੈ, ਮਤਲਬ ਕਿ ਉਹਨਾਂ ਨੇ ਕੋਈ ਪੋਜ਼ਿਟਿਵਲੀ ਇਸ ਗੱਲ ਦਾ ਪ੍ਰਪੋਜ਼ ਕੀਤਾ ਕਿ ਹਾਂ ਬਈ ਆਪਣਾ ਜਿਹੜਾ ਵਪਾਰ ਆ ਉਹ ਸਟਾਰਟ ਕਰ ਲਈਏ ਜਾਂ ਵਪਾਰ ਆਪਾਂ ਕਰੀਏ, ਤਾਂ ਫਿਰ ਕਿਉਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ? ਕਾਤੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਬਈ? ਸਮਝ ਤੋਂ ਬਾਹਰ ਪਰੇ ਦੀ ਗੱਲ ਆ। ਤਾਂ ਖੈਰ ਇਹਨਾਂ ਨੇ ਵਿੱਤ ਮੰਤਰੀ ਜਿਹੜੇ ਹੈਗੇ ਮਿਫਤਾ ਇਸਮਾइल मीडिया नाल कहा है कि देखो फसलां नष्ट हो गई क्योंकि इत्थे हड़ बहुत आए ने, इन्ने हड़ ने हाले सितंबर च होर आउण दी संभावना जी। हज़ारां करोड़ दा नुकसान हो गया उहदा दा, जिहड़ा देश पहले ही बर्बादी दे कगार ते आ जी। ते फिर तुहानूं पता ही है कि उत्थे वैसे भी अस्थिरता जिवें आपां गल करके हटे आ नाल उत्तों जिहड़ी फसल बाड़ी सीगी वो भी तबाह हो गई। तो वो कह रहे हैं कि इस हड़ दे नाल खाण दियां ਜਿਹੜੀਆਂ ਮਤਲਬ ਕਿ ਖਾਣ ਪਦਾਰਥ ਇਹਨਾਂ ਦੀਆਂ ਕੀਮਤਾਂ ਦੇ ਇਜ਼ਾਫੇ ਦੇ ਕਾਰਨ ਅਸੀਂ ਭਾਰਤ ਦੇ ਨਾਲ ਵਪਾਰ ਮਾਰਗ ਖੋਲਾਂਗੇ। तो ਕੀ ਇਹਦੇ ਚ ਮਾੜਾ? ਅੱਛੀ ਗੱਲ ਹੈ ਔਰ ਭਾਰਤ ਇਸ ਮੌਕੇ ਦਾ ਫਾਇਦਾ ਚੁੱਕੇ। ਪਹਿਲੀ ਗੱਲ ਤੇ ਹੈ ਕਿ ਜੇ ਉਹਨਾਂ ਨੂੰ ਕੁਝ ਏਡ ਦੀ ਜ਼ਰੂਰਤ ਹੈ ਦੇਣੀ ਚਾਹੀਦੀ ਹੈ। ਅਸੀਂ ਬਹੁਤ ਸਾਰੇ ਮੁਲਕਾਂ ਦੀ ਇਮਦਾਦ ਕਰ ਚੁੱਕੇ ਹਾਂ, ਸ਼੍ਰੀਲੰਕਾ ਦੀ ਕਰਦੇ ਆ, ਇਹ ਵੀ ਸਾਡੇ ਗਵਾਂਢੀ ਨੇ, ਕੋਈ ਚੱਕਰ ਨਹੀਂ ਹੈਗਾ ਜੀ। ਤੁਹਾਡਾ ਕਿਸੇ ਤਰ੍ਹਾਂ ਦਾ ਵੀ ਗਵਾਂਢੀ ਹੋ ਸਕਦਾ ਹੈ ਪਰ ਤੁਸੀਂ ਕਿਸ ਤਰ੍ਹਾਂ ਦੀ ਫਰਾਕ ਦਿਲੀ ਦਿਖਾਉਣੀ ਹੈ। ਤਾਂ ਮੇਰੇ ਖਿਆਲ ਦੇ ਨਾਲ ਭਾਰਤ ਕਰੇਗਾ ਵੀ, ਇਮਦਾਦ ਵੀ ਕਰੇਗਾ, ਏਡ ਵੀ ਜਾਏਗੀ। ਸੋ ਏਡ ਵੀ ਜਾਏਗੀ। तो ਇਹ ਹੈ ਕਿ ਹੁਣ ਵਪਾਰ ਜੇ ਖੁੱਲ ਜਾਂਦਾ ਹੈ ਤਾਂ ਵਪਾਰ ਬਹੁਤ ਹੱਦ ਤੱਕ ਕਸ਼ੀਦਗੀ ਨੂੰ ਦੂਰ ਕਰ ਸਕਦਾ ਹੈ। ਸੋ ਪੋਜ਼ਿਟਿਵਲੀ ਇਹਨਾਂ ਨੂੰ ਵੀ ਰਿਸਪੌਂਡ ਕਰਨਾ ਚਾਹੀਦਾ ਹੈ, ਬਹੁਤ ਜ਼ਰੂਰੀ ਹੈ ਕਿਉਂਕਿ ਇੰਡੀਆ ਦਾ ਵੀ ਫਾਇਦਾ ਹੈ। ਟ੍ਰੇਡ ਖੁੱਲੇ ਤਾਂ ਇੰਡੀਆ ਦਾ ਵੀ ਫਾਇਦਾ ਹੈ, ਪੰਜਾਬ ਦਾ ਤਾਂ ਖਾਸ ਤੌਰ ਤੇ, ਪਰ ਸਾਡਾ ਤਾਂ ਹੀ ਫਾਇਦਾ ਜੇ ਆਹ ਬਾਰਡਰ ਖੁੱਲੇ, ਸਾਡਾ ਇੱਥੋਂ ਖੋਲਣ ਤੇ ਵਧੀਆ ਹੈ। ਉਹਨਾਂ ਨੂੰ ਵੀ ਸ਼ੌਕ ਹੋ ਜਾਵੇ, ਸਾਨੂੰ ਵੀ ਕੁਝ ਸ਼ੌਕ ਹੋਵੇ। ਪਰ ਕੁਝ ਲੋਕ ਆ ਇਹਨਾਂ ਨੇ ਹਮੇਸ਼ਾ ਦੁੱਧ ਚ ਕਾਂਜੀ ਘੋਲਣੀ ਆ, ਇਹ ਬਾਜ ਨਹੀਂ ਆ ਸਕਦਾ। ਜੀ ਜੀ ਜੀ, ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਮਿੰਟੂ ਜੀ। ਕੋਈ ਐਸਾ ਹੜ ਆਉਣਾ ਚਾਹੀਦਾ ਜਿਹੜਾ ਸਾਡੇ ਮਨਾਂ ਦੇ ਵਿੱਚ ਜਿਹੜੀ ਨਫ਼ਰਤ ਆ ਉਹਨੂੰ ਕਾਸ਼ ਰੋੜ ਕੇ ਲੈ ਜਾਵੇ, ਲੋਕਾਂ ਨੂੰ ਨਾ ਲਿਜਾਵੇ, ਤੇ ਹੱਦਾਂ ਸਰਹੱਦਾਂ ਦੇ ਜਿਹੜੇ ਫਾਸਲੇ ਉਹ ਮਿਟ ਜਾਣ। ਫਰਕ ਕੋਈ ਨਹੀਂ, ਮੁਲਕ ਇੱਕੋ ਹੀ ਆ, ਪੰਜਾਬੀ ਉੱਧਰ ਵੀ ਉਹੀ ਹੈ ਤੇ ਪੰਜਾਬੀ ਇੱਧਰ ਵੀ ਉਹੀ ਹੈ, ਲੋਕ ਉੱਧਰ ਵੀ ਉਹੀ ਨੇ, ਇੱਧਰ ਵੀ ਉਹੀ ਨੇ।